ਵਿਊਅਰਸ ਬ੍ਰੇਕ ਤੋਂ ਬਾਅਦ ਆਪ ਸਭ ਦਾ ਤਹਿ ਦਿਲੋਂ ਸਵਾਗਤ ਹੈ। ਵਿਊਅਰਸ ਸੈਗਮੈਂਟ ਨੂੰ ਅੱਗੇ ਤੋਰਦੇ ਹਾਂ, ਡਾਕਟਰ ਅਮਰਜੀਤ ਸਿੰਘ ਉਹਨਾਂ ਦੇ ਨਾਲ ਗੱਲਬਾਤ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪ੍ਰੈਸ ਰਿਲੀਜ਼ ਯੂਨਾਈਟਿਡ ਸਿੱਖਸ ਵੱਲੋਂ ਕੱਢੀ ਗਈ ਦੁਨੀਆ ਭਰ ਦੇ ਵਿੱਚ ਜਿਹਦੇ ਤੇ ਵਿਚਾਰ ਚਰਚਾ ਹੋਈ ਹੈ, ਸਿੱਖਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿ ਹੁਣ ਜਿਹੜੀ ਅਮਰੀਕਾ ਦੇ ਵਿੱਚ ਸੈਂਸਸ ਹੋਣੀ ਹੈ ਇਸ ਸਾਲ ਦੇ ਵਿੱਚ, ਮਰਦਮਸ਼ੁਮਾਰੀ 2020 ਦੇ ਵਿੱਚ, ਉਹਦੇ 'ਚ ਸਿੱਖਾਂ ਦੇ ਲਈ ਜਿਹੜੀ ਸਿੱਖਾਂ ਦੀ ਵੱਖਰੇ ਤੌਰ 'ਤੇ ਗਿਣਤੀ ਹੋਵੇਗੀ, ਵੱਖਰੀ ਐਥਨੀਸਿਟੀ ਦੇ ਤੌਰ 'ਤੇ ਰੈਕਗਨੀਸ਼ਨ ਮਿਲੀ ਹੈ ਸਿੱਖਾਂ ਨੂੰ ਅਮਰੀਕਾ ਦੇ ਵਿੱਚ। ਸੋ ਇਹਦੀ ਜਿੱਥੇ ਸਿੱਖਾਂ ਦੀ ਵੱਖਰੀ ਹੋਂਦ ਜਾਂ ਅੱਡਰੀ ਹਸਤੀ ਦੀ ਗੱਲ ਹੁੰਦੀ ਹੈ, ਉਹ ਇੱਕ ਮੀਲ ਪੱਥਰ ਸਾਬਤ ਹੋਵੇਗਾ। ਇਹ ਜਿਹੜਾ ਕਦਮ ਹੈ, ਜਿਹੜਾ ਸਟੈਪ ਹੈ, ਜਿਹੜੀ ਉਪਲਬਧੀ ਹੈ ਅਮਰੀਕਾ ਦੇ ਵਿੱਚ, ਜਿਹੜੀ ਖਬਰ ਸਾਡੇ ਸਾਹਮਣੇ ਆਈ ਹੈ, ਉੱਥੇ ਹੀ ਦੂਜਾ ਫੈਕਟਰ ਇਹਦਾ ਇਹ ਵੀ ਹੈ ਵੀ ਹੁਣ ਤੱਕ ਜਿਹੜੀ ਗਿਣਤੀ ਸਿੱਖਾਂ ਦੀ ਜਾਂ ਈਵਨ ਮੀਡੀਆ ਦੇ ਵਿੱਚ ਵੀ ਆਉਂਦਾ ਸੀ, ਉਹ ਇੰਡੀਅਨ ਅਮਰੀਕਨਜ਼ ਕਰਕੇ ਆਉਂਦਾ ਸੀਗਾ। ਸੋ ਮਤਲਬ ਸਿੱਖਾਂ ਨੂੰ ਵੀ ਇੰਡੀਆ ਦੇ ਖਾਤੇ ਦੇ ਵਿੱਚ ਪਾਇਆ ਜਾਂਦਾ ਸੀ। ਹੁਣ ਜੇ ਗਿਣਤੀ ਉਹ ਵੱਖਰੀ ਹੋਵੇਗੀ ਤਾਂ ਉਹਦਾ ਵਿਰੋਧ ਇੰਡੀਆ ਵੱਲੋਂ ਹੋਣਾ ਜਿਹੜਾ ਹੈ ਉਹ ਜਾਇਜ਼ ਹੈ। ਸੋ ਜਦੋਂ ਇਹਨੂੰ ਉਸ ਨਜ਼ਰੀਏ ਤੋਂ ਦੇਖਦੇ ਹੋ ਤਾਂ ਉਹ ਭਾਵੇਂ ਧਾਰਾ 25-20 ਦੀ ਗੱਲ ਹੋਵੇ ਭਾਰਤ ਦੇ ਵਿੱਚ, ਜਦੋਂ ਅਸੀਂ ਦੇਖਦੇ ਹਾਂ ਪਿਛੋਕੜ ਦੇ ਨਾਲ ਜੋੜ ਕੇ, ਕਿਵੇਂ ਇਹ ਸਾਰੇ ਪਾਰਟ ਨੂੰ ਰਿਲੇਟ ਕਰਦੇ ਹੋ ਜਦੋਂ ਅਸੀਂ ਭਾਰਤ ਨਾਲੋਂ ਵੱਖਰੇ ਹੋ ਕੇ ਵੱਖਰੇ ਤੌਰ 'ਤੇ ਜਿਹੜੀ ਗਿਣਤੀ ਹੈ ਉਹ ਹੁਣ ਕੀਤੀ ਜਾਵੇਗੀ, ਅਤੇ ਉਹਦੇ 'ਤੇ ਇੰਡੀਆ ਦਾ ਰਿਐਕਸ਼ਨ ਵੀ ਅਤੇ ਅਦਰਵਾਈਜ਼ ਵੀ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਅਸੀਂ ਬੇਸ਼ੱਕ ਇਸ ਸਬਜੈਕਟ ਦੇ ਉੱਤੇ ਪਹਿਲਾਂ ਵੀ ਡਿਸਕਸ਼ਨ ਕੀਤੀ ਹੈ। ਤੁਸੀਂ ਵੀ ਗੁਰਵਿੰਦਰ ਸਿੰਘ ਹੋਰਾਂ ਨਾਲ, ਜਿਹੜੇ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਨੇ, ਗੱਲਬਾਤ ਕੀਤੀ ਹੈ। ਪਰ ਫਿਰ ਵੀ ਇਹ ਸਬਜੈਕਟ ਇੰਨਾ ਕੁ ਇੰਪੋਰਟੈਂਟ ਹੈ ਔਰ ਅਜੇ ਇਸ ਦੀਆਂ ਇੰਪਲੀਕੇਸ਼ਨਸ ਕੀ ਹੋਣਗੀਆਂ ਜਾਂ ਇਸ ਦੀ ਅਪੋਜ਼ਿੰਗ ਲਾਈਨ ਕੀ ਹੋਏਗੀ, ਉਸ ਸਾਰਿਆਂ ਨੂੰ ਜਦੋਂ ਅਸੀਂ ਦੇਖਦੇ ਤਾਂ ਫਿਰ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਸਾਰੇ ਦੀਆਂ ਜਿਹੜੀਆਂ ਇੰਪਲੀਕੇਸ਼ਨਸ ਔਰ ਇਸ ਨਾਲ ਜੁੜੇ ਹੋਏ ਲੋਕ ਕਿਸ ਹੱਦ ਤੱਕ ਵਿਰੋਧ ਕਰਨ ਦੀ ਲਾਈਨ, ਜੇ ਉਹ ਭਾਰਤ ਸਰਕਾਰ ਦੀ ਹੈ ਜਾਂ ਉਹਨਾਂ ਦੇ ਇੱਥੇ ਬੈਠੇ ਲੋਕਾਂ ਦੀ ਹੈ। ਸੋ ਮੈਂ ਤੁਹਾਡੀ ਜ਼ਰਾ ਅਟੈਂਸ਼ਨ ਚਾਹਾਂਗਾ ਕਿ ਵੀ ਇਹਨੂੰ ਅਸੀਂ ਇੱਕ ਫੋਕਸ ਤਰੀਕੇ ਦੇ ਨਾਲ, ਜਿਵੇਂ ਜੇ ਭਾਰਤ ਦੇ ਵਿੱਚ ਮਰਦਮਸ਼ੁਮਾਰੀ ਦੀ ਅਸੀਂ ਹਿਸਟਰੀ ਦੇਖੀਏ, ਪਹਿਲਾਂ ਤਾਂ ਯੂਰਪ ਦੇ ਵਿੱਚ ਹੀ ਇਸ ਦੀ ਸ਼ੁਰੂਆਤ ਹੁੰਦੀ ਹੈ। ਭਾਰਤ ਦੇ ਵਿੱਚ ਡਿਫਰੈਂਟ ਸਟੇਟਸ ਜਿਹੜੀਆਂ ਉਹਨਾਂ ਦੇ ਕੰਟਰੋਲ 'ਚ ਸਨ, ਕਾਲੋਨੀਜ਼ ਅੱਡ ਦੇ ਵਿੱਚ, ਉਹ ਥੋੜ੍ਹੀ ਬਹੁਤ ਕਰਵਾਉਂਦੇ ਰਹੇ, ਲੇਕਿਨ ਜਿਹੜੀ ਪਹਿਲੀ ਕੰਪਰੈਹੈਂਸਿਵ ਸੈਂਸਸ ਉੱਥੇ ਹੁੰਦੀ ਹੈ ਉਹ 1881 ਦੇ ਵਿੱਚ ਹੁੰਦੀ ਹੈ। ਹੁਣ ਉਹਦੇ 'ਚ ਵੀ ਕਿਉਂਕਿ ਸਿੱਖ ਇਸ਼ੂ ਦੇ ਲਈ ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਸਾਡਾ ਇੱਕ ਅੱਡ ਧਰਮ ਤੱਕ ਦਾ ਸਫ਼ਰ ਜਿਹੜਾ ਹੈ ਉਹਦੇ ਨਾਲ ਮਰਦਮਸ਼ੁਮਾਰੀ ਦਾ ਕੀ ਸੰਬੰਧ ਜੁੜਿਆ ਹੋਇਆ ਹੈ। ਔਰ ਜ਼ਾਹਰ ਹੈ ਕਿ ਵੀ ਜਦੋਂ ਤਾਂ ਤੁਹਾਡੇ ਕੋਲ ਰਾਜ ਹੁੰਦਾ ਹੈ, ਕਿਉਂਕਿ ਰਾਜ ਕੋਈ ਮਹਾਰਾਜਾ ਰਣਜੀਤ ਸਿੰਘ ਨੇ ਜਾਂ ਉਸ ਤੋਂ ਪਹਿਲਾਂ ਮੁਗਲਾਂ ਨੇ ਜਾਂ ਉਸ ਤੋਂ ਪਹਿਲਾਂ ਪਠਾਣਾਂ ਨੇ ਕੋਈ ਵੋਟਾਂ ਨਾਲ ਤਾਂ ਨਹੀਂ ਸੀ ਲਿਆ, ਜਾਂ ਸਹੂਲਤਾਂ ਦੇਖਣ ਲੱਗਿਆਂ ਜਾਂ ਦੇਣ ਲੱਗਿਆਂ ਕੋਈ ਇਹ ਤਾਂ ਨਹੀਂ ਸੀ ਹੁੰਦਾ। ਉਹ ਜਿਹਦੇ ਕੋਲ ਤਾਕਤ ਹੈ, ਜਿਹੜਾ ਚੈਲੰਜ ਕਰਦਾ ਇਸ ਸਿਸਟਮ ਨੂੰ, ਜਿਹਦੇ ਕੋਲ ਮੋਰ ਮਸਲ ਹੈ, ਉਹ ਪਾਵਰਫੁਲ, ਉਹ ਪਾਵਰ ਅਖਤਿਆਰ ਕਰ ਲੈਂਦਾ ਸੀ। ਜ਼ਾਹਰ ਹੈ ਜਿਹੜੀ ਕੌਮ ਜਾਂ ਜਿਹੜਾ ਕਬੀਲਾ ਜਾਂ ਜਿਹੜੇ ਪਾਵਰ 'ਚ ਹੁੰਦੇ ਸੀ, ਉਹਨਾਂ ਦੇ ਕੋਲ ਅਨਲਿਮਿਟਿਡ ਅਖਤਿਆਰ ਹੁੰਦੇ ਸੀ, ਉਹਨਾਂ ਦੀ ਮਰਜ਼ੀ ਹੁੰਦੀ ਸੀ ਵੀ ਉਹਨਾਂ ਨੇ ਬਾਕੀਆਂ ਨੂੰ ਕਿੰਨੇ ਕੁ ਦੇਣੇ ਨੇ। ਪਰ ਫਿਰ ਵੀ ਉਹ ਇਹ ਸਮਝਦੇ ਸੀ ਕਿ ਜੇ ਬਾਕੀਆਂ ਦੇ ਨਾਲ ਅਲਟੀਮੇਟਲੀ ਪ੍ਰਜਾ ਦੇ ਨਾਲ ਹੀ ਗੱਲ ਜੁੜੀ ਹੁੰਦੀ ਸੀ, ਜੇ ਅਸੀਂ ਰਿਆਇਆ ਨੂੰ ਸੰਤੁਸ਼ਟ ਨਹੀਂ ਕਰਾਂਗੇ ਤੇ ਰਿਬੈਲੀਅਨ ਹੋਏਗਾ, ਕੋਈ ਹੋਰ ਹੋਏਗਾ। ਸੋ ਉਹਦੇ ਵਿੱਚ ਬੇਸ਼ੱਕ ਉਹ ਪ੍ਰਿਵਿਲੇਜ ਕਲਾਸ ਸੀ, ਉਹ ਜਾਂ ਉਹਨਾਂ ਦੇ ਕਬੀਲੇ ਜਾਂ ਉਹਨਾਂ ਦੇ ਧਰਮ ਵਾਲੇ, ਪਰ ਕੁੱਲ ਮਿਲਾ ਕੇ ਫਿਰ ਵੀ ਜੇ ਸੈਂਕੜਿਆਂ ਸਾਲ ਉਹ ਕਾਲੋਨੀਜ਼ ਜਿਹੜੀਆਂ ਨੇ ਉਹ ਚਲਦੀਆਂ ਰਹੀਆਂ, ਤੇ ਇਹ ਹੈ ਵੀ ਉਹਨਾਂ ਤੱਕ ਪਹੁੰਚ ਸੀ। ਅੰਗਰੇਜ਼ਾਂ ਨੇ, ਕਿਉਂਕਿ ਜਦੋਂ ਯੂਰਪ ਆਇਆ, ਡੈਮੋਕ੍ਰੇਸੀ ਦਾ ਕਾਨਸੈਪਟ ਦੇ ਥੱਲੇ ਉਹਨਾਂ ਨੇ ਆਪਣੇ ਮੁਲਕ 'ਚ ਤਾਂ ਡੈਮੋਕ੍ਰੇਸੀ ਰੱਖੀ ਹੋਈ ਸੀ, ਮੈਗਨਾ ਕਾਰਟਾ ਨਾਲ ਜੋੜਦੇ ਨੇ, ਬਾਹਰ ਤਾਂ ਉਹਨਾਂ ਲਈ ਕਾਲੋਨੀ ਸੀ, ਪਰ ਉਹਨਾਂ ਨੂੰ ਲੱਗਦਾ ਸੀ ਵੀ ਥੋੜ੍ਹਾ ਬਹੁਤ ਕੁਛ ਨਾ ਕੁਛ ਇਹਨਾਂ ਨੂੰ ਦਿੰਦੇ ਰਹੋ। ਔਰ ਖ਼ਾਸ ਤੌਰ 'ਤੇ 1857 ਦੇ ਰਿਬੈਲੀਅਨ ਤੋਂ ਬਾਅਦ ਅੰਗਰੇਜ਼ ਭਾਰਤ ਦੇ ਵਿੱਚ ਘਬਰਾਏ ਔਰ ਉਹਨਾਂ ਨੂੰ ਲੱਗਾ ਕਿ ਵੀ ਇੱਕ ਤਾਂ ਉਹਨਾਂ ਨੇ ਧਰਮ ਨੂੰ ਪਿੱਛੇ ਖਿੱਚਿਆ, ਨਹੀਂ ਤਾਂ ਉਹਨਾਂ ਦੇ ਮਿਸ਼ਨਰੀ ਨਾਲ ਹੁੰਦੇ ਸੀ ਕਨਵਰਸ਼ਨ ਕਰਨ ਦੇ ਲਈ, ਔਰ ਬੇਸ਼ੱਕ ਸਿੱਧੇ ਤੌਰ 'ਤੇ ਉਹਨਾਂ ਦੇ ਨਾਲ ਨਹੀਂ ਸੀ, ਲੇਕਿਨ ਸਟੇਟ ਉਹਨਾਂ ਨੂੰ ਪੈਟਰਨਾਈਜ਼ ਕਰਦੀ ਸੀ। ਔਰ ਇਹ ਵੀ ਇੱਕ ਕਾਰਨ ਸੀ ਕਿ 1857 ਦੇ ਰਿਬੈਲੀਅਨ ਵੇਲੇ ਧਰਮ ਨੇ ਇੱਕ ਰੋਲ ਅਦਾ ਕੀਤਾ ਔਰ ਇਹ ਉਹਦੇ ਤੋਂ ਪਿੱਛੇ ਹਟੇ। ਫਿਰ ਉਹਨਾਂ ਨੇ ਦੇਖਿਆ ਵੀ ਓਵਰਆਲ ਤੁਹਾਡਾ ਜਾਇਜ਼ਾ ਹੋਣਾ ਚਾਹੀਦਾ ਹੈ ਵੀ ਕਿੰਨੇ ਲੋਕ ਨੇ, ਕਿੰਨੇ ਕਬੀਲੇ ਨੇ, ਔਰ ਈਵਨ 1931 ਤੱਕ ਜਿਹੜੀ ਉੱਥੇ ਮਰਦਮਸ਼ੁਮਾਰੀ ਸੀ ਉਸ ਜ਼ਾਤ ਵੀ ਲਿਖੀ ਜਾਂਦੀ ਸੀ, ਕਿਉਂਕਿ ਉਹਨਾਂ ਨੇ ਜਿਹੜੀ ਫੌਜ ਦੇ ਵਿੱਚ ਭਰਤੀ ਦਾ ਪੈਟਰਨ ਹੈ, ਮਾਰਸ਼ਲ ਰੇਸ ਦਾ ਕਾਨਸੈਪਟ ਦੇ ਕੇ ਉਵੇਂ ਦਾ ਸ਼ੁਰੂ ਕੀਤਾ ਹੋਇਆ ਸੀ। ਹੁਣ ਸਿੱਖਾਂ ਦੇ ਸਾਹਮਣੇ, ਕਿਉਂਕਿ ਸਿੱਖ ਧਰਮ
ਇਵੋਲਵ ਹੋਇਆ 5 ਸਦੀਆਂ ਦੀ, ਅੱਜ ਅਸੀਂ 5.5 ਸਦੀਆਂ ਦੀ ਗੱਲ ਕਰਦੇ ਹਾਂ। ਪਰ ਇੱਕ ਸਟੇਜ ਦੇ ਉੱਤੇ ਕੁਝ ਏਰੀਏ ਗ੍ਰੇ ਏਰੀਏ ਸੀ। ਰਾਜ ਸ਼ਕਤੀ ਲੈਣ ਦੇ ਵੇਲੇ ਵੀ ਬੇਸ਼ੱਕ ਸਿੱਖ ਧਰਮ ਦੀ ਡਿਸਟਿੰਕਟ ਆਈਡੈਂਟੀਟੀ ਗੁਰੂ ਨਾਨਕ ਸਾਹਿਬ ਦੇ ਨਾਲ ਹੀ, ਨਾਨਕ ਨਿਰਮਲ ਪੰਥ ਚਲਾਇਆ ਨਾਲ ਹੋ ਜਾਂਦੀ ਹੈ, ਪਰ ਉਸ ਦੇ ਨਾਲ ਇਹ ਦੂਸਰੇ ਜੁੜੇ ਰਹੇ ਕਿਤੇ ਨਾ ਕਿਤੇ ਕਲਚਰਲੀ, ਕਿਉਂਕਿ ਉਹਨਾਂ 'ਚੋਂ ਅਸੀਂ ਆਪਣੀ ਸਟਰੈਂਥ ਵੀ ਡਰਾ ਕਰਦੇ ਸੀ। ਔਰ ਅਜੇ ਸਿੱਖ ਰਾਜ ਦੇ ਵੇਲੇ ਜਿਹੜੀ ਸਿੱਖ ਤਹਿਜ਼ੀਬ ਆਪਣੇ ਫਾਈਨਲ ਸਟੇਜ ਤੇ ਹੋਣੀ ਚਾਹੀਦੀ ਸੀ, ਉਹ ਨਹੀਂ ਹੋ ਸਕੀ, ਕਿਉਂਕਿ ਬ੍ਰਾਹਮਣਵਾਦ ਦਾ ਇੰਪੈਕਟ ਈਵਨ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਜਾਂ ਜਿਹੜੀਆਂ ਇਹ ਦੇਸੀ ਰਿਆਸਤਾਂ ਨੇ ਪਟਿਆਲਾ, ਨਾਭਾ, ਜੀਂਦ, ਇਹਨਾਂ ਦੇ ਉੱਤੇ ਵੀ ਸੀ ਜੀ। ਸੋ ਮਰਦਮਸ਼ੁਮਾਰੀ ਦੇ ਵੇਲੇ ਜਿਹੜਾ ਧਰਮ ਦਾ ਖਾਨਾ ਹੈ ਉੱਥੇ, ਉਹਦੇ 'ਚ ਇਹ ਵੀ ਹੁੰਦਾ ਸੀ। ਇਹ ਖਾਸ ਤੌਰ ਤੇ 1911 ਜਾਂ 21 'ਚ ਕਲੀਅਰ ਹੋਇਆ। ਇੱਕੋ ਵੇਲੇ ਐਸੇ ਵੀ ਸੀ ਜਿਹੜੇ ਆਪਣੇ ਆਪ ਨੂੰ ਹਿੰਦੂ ਵੀ ਲਿਖਦੇ ਸੀ ਸਨਾਤਨੀ ਤੌਰ ਤੇ ਬਾਈ ਹੈਰੀਟੇਜ, ਤੇ ਆਪਣੇ ਆਪ ਨੂੰ ਸਿੱਖ ਵੀ ਲਿਖਦੇ ਸੀ। ਸੋ ਕਲੀਅਰ ਡਿਮਾਰਕੇਸ਼ਨ। ਔਰ ਜਿਹੜੇ ਟੋਟਲ ਸਿੱਖ ਕਾਲਮ ਵਾਲੇ ਸੀ 1881 ਤੋਂ ਬਾਅਦ ਜਿਹੜੇ ਸਾਹਮਣੇ ਆਏ, ਉਹਨਾਂ ਦਾ ਨੰਬਰ ਆਬਾਦੀ ਵਾਈਜ਼ ਕਾਫੀ ਡਿਕਲਾਈਨ ਹੋਇਆ, ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ, ਈਸਾਈ ਮਿਸ਼ਨਰੀ ਵੀ ਉੱਥੇ ਪਹੁੰਚ ਗਏ, ਸਵਾਮੀ ਦਇਆਨੰਦ ਵੀ ਪਹੁੰਚ ਗਿਆ, ਆਰੀਆ ਸਮਾਜੀ, ਬ੍ਰਹਮੋ ਸਮਾਜ ਵਾਲੇ ਵੀ ਪਹੁੰਚ ਗਏ। ਪਰ ਸਿੰਘ ਸਭਾ ਲਹਿਰ ਦੂਜਿਆਂ ਤੀਜਿਆਂ ਤੋਂ ਬਾਅਦ 20ਵੀਂ ਸਦੀ ਦੇ ਬਿਗਨ ਹੁੰਦਿਆਂ ਸਿੱਖਾਂ ਦੀ ਆਪਣੀ ਅੱਡ ਮਜ਼ਹਬ ਦੇ ਤੌਰ ਦੇ ਉੱਤੇ ਹੋਂਦ ਨੂੰ ਅੰਗਰੇਜ਼ਾਂ ਨੇ ਤਾਂ ਐਕਸੈਪਟ ਕੀਤਾ। ਨਤੀਜੇ ਦੇ ਤੌਰ ਤੇ 1909 ਦੇ ਵਿੱਚ ਆਨੰਦ ਮੈਰਿਜ ਐਕਟ ਪਾਸ ਕੀਤਾ, ਔਰ 1931 ਦੇ ਵਿੱਚ ਜਦੋਂ ਸਿੱਖਾਂ ਨੂੰ ਐਜ਼ ਏ ਸੈਪਰੇਟ ਇਲੈਕਟੋਰੇਟ ਮੰਨਿਆ ਗਿਆ। ਔਰ ਉਹਦੇ ਲੇਕਿਨ ਜੇ ਤੁਸੀਂ ਇਸ ਪੀਰੀਅਡ 'ਚ ਜਿਹੜੀ ਹਿੰਦੂ ਮੈਜੋਰਿਟੀ ਆ ਉਹਦਾ ਰਿਐਕਸ਼ਨ ਦੇਖੋ, ਤੇ ਉਹ ਹਰ ਗੱਲ ਨੂੰ ਨਕਾਰਦੇ ਰਹੇ। ਉਹਨਾਂ ਨੂੰ ਬਹੁਤ ਤਕਲੀਫ ਸੀ ਕਿ ਸਿੱਖ ਸਾਡੀ ਜਿਹੜੀ ਚੁੰਗਲ 'ਚੋਂ ਕਿਵੇਂ ਨਿਕਲ ਰਹੇ ਨੇ। ਆਨੰਦ ਮੈਰਿਜ ਐਕਟ ਦਾ ਜਿੰਨਾ ਵਿਰੋਧ ਉਸ ਵੇਲੇ ਹਿੰਦੂਆਂ ਨੇ ਕੀਤਾ, ਉਹਦੇ 'ਚ ਕੋਈ ਸਿੱਖ ਵੀ ਜਿਹੜੇ ਸਨਾਤਨੀ ਸੋਚਦੇ ਸੀ। ਇਸੇ ਤਰ੍ਹਾਂ ਸੈਪਰੇਟ ਇਲੈਕਟੋਰੇਟ ਦਾ ਵੀ ਵਿਰੋਧ ਹੋਇਆ। ਔਰ ਕੁੱਲ ਮਿਲਾ ਕੇ 47 ਦੌਰ ਜਦੋਂ ਇਹਨਾਂ ਨੇ ਸਾਨੂੰ ਵਾਪਸ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਸਾਡੀ ਲੀਡਰਸ਼ਿਪ ਦੀ ਨਾਅਹਲੀਅਤ ਨੇ ਇਹਨਾਂ ਦੇ ਚੁੰਗਲ 'ਚ ਫਸਾ ਦਿੱਤਾ, ਤੇ ਫਿਰ ਅਸੀਂ ਦੇਖਦੇ ਹਾਂ ਵੀ ਆਨੰਦ ਮੈਰਿਜ ਐਕਟ ਵੀ ਗਾਇਬ ਹੋ ਜਾਂਦਾ 1950 ਵਿੱਚ। ਪਰ ਉਸ ਤੋਂ ਪਹਿਲਾਂ ਆਰਟੀਕਲ 25B ਇੰਡੀਅਨ ਕਨਸਟੀਟਿਊਸ਼ਨ ਦਾ ਜਿਹੜਾ ਹੈ ਉਹ ਸਿੱਖਾਂ ਬਹੁਤੀਆਂ ਜੈਨੀਆਂ ਨੂੰ ਹਿੰਦੂ ਬਣਾ ਦਿੰਦਾ। ਫਿਰ ਹਿੰਦੂ ਮੈਰਿਜ ਐਕਟ, ਹਿੰਦੂ ਮਾਈਨੋਰਿਟੀ ਐਕਟ, ਹਿੰਦੂ ਸਕਸੈਸ਼ਨ ਐਕਟ, ਇਹ ਸਾਰੇ ਹਿੰਦੂ ਬਣਾ ਦਿੰਦੇ ਨੇ। ਲੇਕਿਨ 1951 'ਚ ਜਿਹੜੀ ਪਹਿਲੀ ਸੈਂਸਸ ਉੱਥੇ ਹੁੰਦੀ ਹੈ, ਉਹ ਸਿੱਖਾਂ ਨੂੰ ਇੱਕ ਸੈਪਰੇਟ ਧਰਮ ਦੇ ਤੌਰ ਤੇ ਜ਼ਰੂਰ ਕਾਊਂਟ ਕਰਦੇ ਨੇ, ਪਰ ਕਿਉਂਕਿ ਆਲਰੇਡੀ ਕਨਸਟੀਟਿਊਸ਼ਨਲੀ ਉਹਨੂੰ ਹਿੰਦੂ ਬਣਾਇਆ ਹੋਇਆ ਸਿੱਖਾਂ ਨੂੰ, ਜੇ ਗਿਣਤੀ ਹੋ ਵੀ ਜਾਂਦੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ। ਹੁਣ ਜਿਹੜੀ ਪ੍ਰੋਬਲਮ ਕਿ ਇੰਡੀਅਨ ਸਿਸਟਮ ਨੂੰ ਬਾਹਰ ਇੰਗਲੈਂਡ ਹੋਏ, ਅਮਰੀਕਾ ਹੋਏ, ਕੀ ਪ੍ਰੋਬਲਮ ਹੈ, ਹੁਣ ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਸਾਰੇ ਮੁਲਕ ਨੇ ਜਿੱਥੇ ਸੈਂਸਸ ਦੇ ਵਿੱਚ ਧਰਮ ਦਾ ਖਾਨਾ ਹੁੰਦਾ ਕਿ ਤੁਸੀਂ ਧਰਮ ਲਿਖ ਸਕਦੇ ਹੋ। ਹਾਲਾਂਕਿ ਅੱਜ ਮੇਰੀ ਇੰਗਲੈਂਡ ਦਵਿੰਦਰਜੀਤ ਸਿੰਘ ਹੋਰਾਂ ਨਾਲ ਗੱਲਬਾਤ ਹੋ ਰਹੀ ਸੀ, ਉਹ ਕਹਿੰਦਾ ਜੀ ਅਸੀਂ ਸੈਪਰੇਟ ਐਥਨੀਸਿਟੀ ਦਾ ਇਸ ਲਈ ਮੁਹਿੰਮ ਤੋਰੀ ਕਿ ਜਿੱਥੇ ਬਾਕੀ ਖਾਨੇ ਜਿਵੇਂ ਐਥਨੀਸਿਟੀ ਆ ਉਹ ਕੰਪਲਸਰੀ ਹੈ, ਧਰਮ ਦਾ ਖਾਨਾ ਆਪਸ਼ਨਲ ਹੈ। ਉਹਨਾਂ ਨੇ ਕਿਹਾ ਹੁਣ ਇੱਕ ਰਿਵਾਜ ਚੱਲਿਆ ਹੋਇਆ ਵੀ ਜੇ ਨਹੀਂ ਵੀ ਜਵਾਬ ਦੇਣਾ ਤੇ ਉਹ ਖਾਲੀ ਛੱਡ ਦਿੰਦੇ ਨੇ। ਸੋ ਉਹਨਾਂ ਨੇ ਕਿਹਾ ਵੀ ਉਹਦੀ ਸਾਈਡ ਇਫੈਕਟ ਇਹ ਹੋ ਰਿਹਾ ਹੈ ਕਿ ਜੇ 1 ਮਿਲੀਅਨ ਸਿੱਖ UK 'ਚ ਰਹਿੰਦੇ ਨੇ ਤੇ ਜਿਹੜਾ ਫਿਗਰ ਸਿੱਖਾਂ ਦੀ ਸ਼ੋਅ ਹੁੰਦੀ ਹੈ ਸੈਂਸਸ ਜੋ 4.5 ਲੱਖ ਹੁੰਦੀ ਹੈ, ਕਿਉਂ ਕੁਝ ਆਪਸ਼ਨਲ ਦੇ ਥੱਲੇ ਚਲੇ ਗਏ ਜਿਨ੍ਹਾਂ ਨੇ ਨਹੀਂ ਲਿਖਿਆ, ਔਰ ਉਹ ਪਹਿਲੇ ਕਾਲਮਾਂ ਦੇ ਵਿੱਚ ਖਾਲੀ ਰਹਿ ਜਾਂਦਾ। ਲੇਕਿਨ ਫਿਰ ਵੀ ਸਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਇੰਗਲੈਂਡ ਦੇ ਵਿੱਚ ਇੰਨੇ ਨੇ, ਕੈਨੇਡਾ, ਆਸਟ੍ਰੇਲੀਆ ਜਿਵੇਂ ਆਇਆ ਕਿ ਜੀ 300% ਸਿੱਖਾਂ ਦੀ ਆਬਾਦੀ ਵੱਧ ਗਈ ਕਿਉਂਕਿ ਧਰਮ ਦੇ ਖਾਨੇ 'ਚ ਆਇਆ। ਹੁਣ ਅਮਰੀਕਾ 'ਚ ਚਰਚ ਔਰ ਸਟੇਟ ਸੈਪਰੇਟ ਹੈ, ਔਰ ਜ਼ਾਹਰ ਹੈ ਕਿ ਇੱਥੇ ਸਾਡੀ ਰੈਕਗਨੀਸ਼ਨ ਇੱਕ ਐਥਨੀਸਿਟੀ ਦੇ ਤੌਰ ਤੇ ਹੋਣਾ, ਜਿਹੜੀ ਕਿ 2020 ਦੀ ਸੈਂਸਸ ਦੇ ਵਿੱਚ ਉਹਨਾਂ ਨੇ ਇਸ ਨੂੰ ਮੰਨਿਆ, ਬਹੁਤ ਵੱਡੀ ਪ੍ਰਾਪਤੀ ਹੈ। ਪਰ ਇੰਡੀਅਨ ਗਵਰਨਮੈਂਟ ਨੇ ਇੰਗਲੈਂਡ ਦੇ ਵਿੱਚ ਵੀ ਇਸ ਮੂਵ ਦਾ ਵਿਰੋਧ ਕੀਤਾ ਐਥਨੀਸਿਟੀ ਦਾ, ਕਿਉਂਕਿ ਇੱਥੇ ਜਦੋਂ ਝੂਠ ਬੋਲਦੇ ਨੇ ਜੀ 3 ਮਿਲੀਅਨ ਇੰਡੀਅਨ ਅਮਰੀਕਨ, ਜੇ ਹੁਣ ਬੇਸ਼ੱਕ ਮੈਨੂੰ ਇਹ ਲੱਗਦਾ ਹੈ ਕਿ ਵੀ ਪਹਿਲੀ ਵਾਰ ਦੀ ਸੈਂਸਸ 'ਚ ਉਨਾ ਨੰਬਰ ਸਾਡਾ ਸ਼ੋ ਨਹੀਂ ਹੋਏਗਾ ਜੀ, ਕਿਉਂਕਿ ਉਹਦੇ ਲਈ ਤੁਹਾਨੂੰ ਅਜੇ ਐਥਨੀਸਿਟੀ ਲਫ਼ਜ਼ ਸਾਨੂੰ ਸਮਝਣ ਦੀ ਦਿੱਕਤ ਹੋ ਰਹੀ ਹੈ। ਡਿਕਸ਼ਨਰੀਆਂ ਦੇਖੋ, ਨਸਲ ਸਮੂਹ, ਕਿਉਂਕਿ ਜਿਹੜੇ ਲਫ਼ਜ਼ ਇੱਥੇ ਰੇਸ ਜਾਂ ਐਥਨੀਸਿਟੀ ਜਾਂ ਐਥਨਿਕ ਗਰੁੱਪ ਹੁੰਦੇ ਨੇ, ਸਾਡੇ ਲਈ ਤਾਂ ਸਿੱਖ ਕੌਮ ਹੈ, ਕੌਮ ਦੇ ਵਿੱਚ ਰੇਸ ਵੀ ਹੈ, ਕੌਮ ਦੇ ਵਿੱਚ ਧਰਮ ਵੀ ਹੈ, ਕੌਮ ਦੇ ਵਿੱਚ ਵੱਖਰੀ ਆਈਡੈਂਟੀਟੀ ਵੀ ਹੈ। ਇਸੇ ਤਰ੍ਹਾਂ ਪੰਥ ਹੈ, ਜੋ ਤੁਸੀਂ ਕਹਿੰਦੇ ਖਾਲਸਾ ਪੰਥ। ਹੁਣ ਜੇ ਇੰਡੀਅਨ ਸੁਪਰੀਮ ਕੋਰਟ ਪੰਥ ਦੀ ਟਰਾਂਸਲੇਸ਼ਨ ਕਲਟ ਕਰਦਾ ਹੈ ਕਿਉਂਕਿ ਉਹਨਾਂ ਦੀ ਡਿਕਸ਼ਨਰੀ ਕਲਟ ਕਹਿ ਰਹੀ ਹੈ, ਸਾਡੇ ਲਈ ਤਾਂ ਪੰਥ ਪੰਥ ਹੈ, ਖਾਲਸਾ ਪੰਥ ਹੈ, ਹਿੰਦੂ ਨਹੀਂ ਹੈ।
ਇਹ ਮੁਸਲਮਾਨ ਵੀ ਨਹੀਂ ਹੈ, ਇਹ ਈਸਾਈ ਵੀ ਨਹੀਂ ਹੈ, ਇੱਕ ਰਸਤਾ ਹੈ ਜਿਹੜਾ ਕਿ ਸਿੱਖ ਕੌਮ ਦਾ ਔਰ ਖਾਲਸਾ ਪੰਥ ਦਾ ਨਵੇਕਲਾ ਰਸਤਾ ਹੈ। ਸੋ ਮੈਂ ਇਹ ਸਮਝਦਾ ਹਾਂ ਵੀ ਹਿੰਦੂਆਂ ਨੂੰ ਤਕਲੀਫ ਉੱਥੇ ਜਿਹੜੀ ਇੰਡੀਅਨ ਗਵਰਨਮੈਂਟ ਔਰ ਉਹਨਾਂ ਦੇ ਸਟੂਜ ਜਿਹੜੇ ਇੱਥੇ ਨੇ, ਉਹਨਾਂ ਨੂੰ ਲੱਗਦਾ ਹੈ ਵੀ ਉੱਥੇ ਤਾਂ ਅਸੀਂ ਹਿੰਦੂ ਦੇ ਥੱਲੇ ਜਜ਼ਬ ਕਰ ਲਿਆ ਇਹਨਾਂ ਨੂੰ, ਕਨਸਟੀਟਿਊਸ਼ਨਲੀ ਵੀ, ਤੇ ਕਲਚਰਲ ਇੰਨੀ ਕੁ ਡੋਮੀਨੈਂਸ ਹੈ ਕਿ ਉੱਥੇ ਜਿੰਨੇ ਕੁ ਹੈਗੇ ਨੇ ਅੱਧੀਆਂ ਪ੍ਰੈਕਟਿਸਿਸ ਹਿੰਦੂਜ਼ ਦੀਆਂ ਅਡਾਪਟ ਕੀਤੀਆਂ ਹੋਈਆਂ ਉਹਨਾਂ ਨੇ। ਹੁਣ ਬਾਹਰ ਜਦੋਂ ਸਿੱਖ ਵੱਖਰੀ ਐਥਨੀਸਿਟੀ ਵੱਲ ਵੀ ਆਉਂਦਾ ਹੈ, ਐਥਨੀਸ ਔਰ ਇਹਦੇ ਤੇ ਜਿਹੜਾ ਮਾਂਡਲਾ ਕੇਸ 70s ਲੇਟ ਦਾ ਹੈ, ਜਿਹਦੇ ਚ ਹਾਊਸ ਆਫ ਲਾਰਡਸ ਨੇ ਕਿਹਾ ਕਿ ਸਿੱਖਸ ਆਰ ਆਲਮੋਸਟ ਏ ਸੈਪਰੇਟ ਰੇਸ। ਸਟਰਗਲ ਤਾਂ ਸਾਡੀ ਉਸ ਪਾਸੇ ਜਾ ਰਹੀ ਹੈ। ਹੁਣ ਤੁਸੀਂ ਸਿੰਗਾਪੁਰ ਦੇ ਕਿਸੇ ਸਿੱਖ ਦਾ ਡਰਾਈਵਿੰਗ ਲਾਇਸੈਂਸ ਚੈੱਕ ਕਰੋ, ਰੇਸ ਦੇ ਖਾਨੇ ਦੇ ਵਿੱਚ ਸਿੱਖ ਹੋਏਗਾ। ਹੁਣ ਉੱਥੇ ਆਲਰੇਡੀ ਰੈਕਗਨਾਈਜ਼ਡ ਹੈ, ਇੰਗਲੈਂਡ ਜਸਟ ਇੱਕ ਸਟੈਪ ਅਵੇ ਹੈ, ਔਰ ਉੱਥੇ ਵੀ ਇੰਡੀਅਨਸ ਨੇ ਆਪਣੇ ਸਟੂਜ ਖੜੇ ਕਰਕੇ ਲਾਰਡ ਇੰਦਰਜੀਤ ਸਿੰਘ ਵਰਗਾ ਜਿਹੜਾ ਹੈ ਉੱਥੇ ਵਿਰੋਧ ਕਰਵਾਇਆ, ਔਰ ਇੱਥੇ ਅਜੇ ਸ਼ੁਰੂ ਤਾਂ ਨਹੀਂ ਹੋਇਆ। ਲੇਕਿਨ ਪਿਛਲੇ 2010 ਵੇਲੇ ਮੈਨੂੰ ਪਤਾ ਹੈ ਵੀ ਇੱਕ ਟੀਵੀ ਚੈਨਲ ਦੇ ਉੱਤੇ ਪੱਗਾਂ ਵਾਲੇ ਬਿਠਾ ਕੇ ਉਹਨਾਂ ਨੇ ਕਿਹਾ ਜੀ ਰੋ ਫਿਰ ਤਾਂ ਅਸੀਂ ਜਿਹੜੀਆਂ ਸਹੂਲਤਾਂ ਨੇ ਸਾਨੂੰ ਇੰਡੀਅਨ ਦੇ ਨਾਂ ਥੱਲੇ। ਸਾਡਾ ਮੇਨ ਮਕਸਦ ਹੈ ਵੀ ਇਹ ਇੰਡੀਅਨ ਨਾਲੋਂ ਹਿੰਦੂ ਤੋਂ ਖਹਿੜਾ ਛਡਾਓ, ਜਾਨ ਛਡਾਓ, ਆਪਣੇ ਆਪ ਨੂੰ ਸੈਪਰੇਟ ਰੱਖੋ ਜੀ। ਔਰ ਇਹ ਸਾਨੂੰ ਓਪਰਚੁਨਿਟੀ ਮਿਲੀ ਹੈ ਸੈਪਰੇਟ ਐਥਨੀਸਿਟੀ ਦੇ ਥੱਲੇ। ਆਉਣ ਵਾਲੇ ਮਹੀਨਿਆਂ ਦੇ ਵਿੱਚ ਵੀ ਇਸ ਤੇ ਕੈਂਪੇਨ ਹੋਏਗਾ ਔਰ ਅਸੀਂ ਗੱਲਬਾਤ ਵੀ ਜਾਰੀ ਰੱਖਾਂਗੇ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਇੱਕ ਇਸ਼ੂ ਹੈ ਜਿਹਦੇ ਤੇ ਰਿਪੀਟਡਲੀ ਡਿਸਕਸ਼ਨ ਹੋਣੀ ਚਾਹੀਦੀ ਹੈ। ਅਸੀਂ ਪੈਨਲ ਡਿਸਕਸ਼ਨ ਵੀ ਇਹਦੇ ਤੇ ਰੱਖਾਂਗੇ ਤਾਂ ਕਿ ਇਹ ਕਿੰਨਾ ਵੱਡਾ ਮਾਈਲਸਟੋਨ ਹੈ ਸਾਡੀ ਵੱਖਰੀ ਹੋਂਦ ਲਈ, ਵੱਖਰੀ ਕੌਮ ਦੇ ਵੱਖਰੇ ਘਰ ਦੇ ਲਈ। ਇਹ ਸਾਡੇ 'ਚ ਸ਼ਾਇਦ ਬਹੁਤਿਆਂ ਨੂੰ ਸਮਝ ਨਾ ਹੋਏ, ਲੇਕਿਨ ਸਾਡਾ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਇਸ ਲਈ ਇੰਗਲੈਂਡ 'ਚ ਵੀ ਉਹਨਾਂ ਨੇ ਪੂਰਾ ਟਿਲ ਲਾਇਆ, ਔਰ ਇੱਥੇ ਵੀ ਆਉਣ ਵਾਲੇ ਦਿਨਾਂ 'ਚ ਮੈਂ ਦੇਖ ਸਕਦਾ ਹਾਂ ਕਿ ਕਿਸ ਕਿਸਮ ਦੇ ਲੋਕ ਆ ਕੇ ਇਸ ਦਾ ਵਿਰੋਧ ਕਰਨਗੇ। ਜੀ ਬਿਲਕੁਲ ਡਾਕਟਰ ਸਾਹਿਬ, ਸੈਗਮੈਂਟ ਨੂੰ ਅੱਗੇ ਤੋਰੀਏ। ਜਿਹੜਾ ਮੈਸੇजेस ਸਾਡੇ ਦਰਸ਼ਕਾਂ ਦੇ ਆਏ ਹੈਗੇ ਆ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਨੂੰ ਡਿਸਕਸ ਕਰੀਏ। ਜਿਹੜਾ ਪਹਿਲਾ ਸੈਗਮੈਂਟ ਸੀ ਜਨਰਲ ਰਾਵਤ ਦਾ ਜਿਹੜਾ ਬਿਆਨ ਸੀਗਾ ਡੀ ਰੈਡੀਕਲਾਈਜੇਸ਼ਨ ਕੈਂਪਸ ਦੇ ਹਵਾਲੇ ਨਾਲ, ਉਹਦੇ ਤੇ ਮੁਹੰਮਦ ਅਸਜਦ ਜੀ ਲਿਖਦੇ ਨੇ, ਸਰ ਜੀ ਆਈ ਥਿੰਕ ਹੀ ਇਜ਼ ਦ CEO ਆਫ ਐਮਾਜ਼ਨ ਐਂਡ ਵਾਸ਼ਿੰਗਟਨ ਪੋਸਟ, ਜਿਹੜਾ ਇੰਡੀਆ ਦੇ ਵਿੱਚ ਤੁਸੀਂ ਆਲਰੇਡੀ ਜ਼ਿਕਰ ਕੀਤਾ। ਤੇ ਬਲਜਿੰਦਰ ਸਿੰਘ ਰੈਫਰੈਂਡਮ 2020 ਦੀ ਜ਼ਿੰਦਾਬਾਦ ਦਾ ਮੈਸੇਜ ਭੇਜਦੇ ਆ। ਸਾਰਾ ਹਾਮਿਦ ਲਿਖਦੇ ਆ, ਡਾਕਟਰ ਸਾਹਿਬ ਯੂ ਆਰ ਟਰੂ ਹਿਊਮਨ ਵੀ ਰਿਸਪੈਕਟ ਯੂ। ਤੇ ਦੁਬਾਰਾ ਲਿਖਦੇ ਆ, ਵਾਹਿਗੁਰੂ ਜੀ ਥੈਂਕਸ TV84 ਫॉर ਰੈਕਗਨਾਈਜ਼ਡ ਮੀ ਐਜ਼ ਟਾਪ ਫੈਨ। ਮੇਰੇ ਖਿਆਲ ਜਿਹੜੇ ਬੰਦੇ ਕਮੈਂਟ ਲਿਖਦੇ ਆ ਜਾਂ ਐਕਟਿਵ ਹੁੰਦੇ ਆ ਉਹਨਾਂ ਨੂੰ ਫਿਰ ਫੇਸਬੁੱਕ ਟਾਪ ਫੈਨ ਦਾ ਦਰਜਾ ਦਿੰਦਾ। ਬਹੁਤ ਬਹੁਤ ਧੰਨਵਾਦ। ਨਾਜ਼ਰ ਸਦੀਕੀ ਜੀ ਸਟੇ ਬਲੈਸਡ ਲਿਖਦੇ ਆ। ਨਿਰਮਲਜੀਤ ਖਟੜਾ, ਵਾਹਿਗੁਰੂ ਜੀ। ਦਲਜੀਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਪਾਲ ਸਿੰਘ ਪਰੇਵਾਲ ਲਿਖਦੇ ਆ, ਡਾਕਟਰ ਸਾਹਿਬ ਜੀਓ ਆਪ ਜੀ ਨੂੰ, ਅਮਰਵੀਰ ਸਿੰਘ TV84 ਦੀ ਸਾਰੀ ਟੀਮ ਅਤੇ ਦਰਸ਼ਕਾਂ ਨੂੰ ਫਤਿਹ ਅਰਜ਼ ਕਰਦਾ ਹਾਂ। ਆਸ ਹੈ ਪ੍ਰਵਾਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੋਹਿੰਦਰ ਜਬਲ ਸਾਹਿਬ ਲਿਖਦੇ ਆ ਵੀ ਇਹ ਸੱਚੀ ਖਬਰ ਹੈਗੀ ਹੈ ਟਰੂ ਨਿਊਜ਼। ਤੇ ਰਸ਼ਪਾਲ ਸਿੰਘ, ਵਾਹਿਗੁਰੂ ਜੀ। ਸੁਖਵਿੰਦਰ ਸਿੰਘ, ਬਲਜਿੰਦਰ ਸਿੰਘ ਸਤਿ ਸ੍ਰੀ ਅਕਾਲ ਲਿਖਦੇ ਆ। ਸਿੰਘ ਹਰਮਿੰਦਰ ਫਤਿਹ ਬੁਲਾਉਂਦੇ ਆ। ਜਸਪਾਲ ਸਿੰਘ ਖਾਲਸਾ ਜੀ ਫਤਿਹ ਬੁਲਾਉਂਦੇ ਆ। ਪ੍ਰਿੰਸੀਪਲ ਵਰਿੰਦਰ ਸਿੰਘ ਨੇ ਕੋਈ ਜਿਹੜਾ ਲਿੰਕ ਹੈਗਾ ਉਹ ਸ਼ੇਅਰ ਕੀਤਾ ਫੇਸਬੁੱਕ ਦਾ, ਜਿਹੜਾ ਬਾਅਦ ਦੇ ਵਿੱਚ ਦੇਖਾਂਗੇ। ਤੇ ਹਰਜੀਤ ਸਿੰਘ ਸੰਧੂ ਵੀ ਜਿਹੜਾ ਹੈਗੇ ਆ ਉਹ ਇਸ ਦੇ ਉੱਤੇ ਫਤਿਹ ਸਾਂਝੀ ਕਰਦੇ ਆ ਆਪਣੀ। ਤੇ ਮੈਂ YouTube ਤੇ ਆ ਜਾ ਜੀ। ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਅਲਤਾਫ ਸ਼ਾਹ, ਅਲੀ ਰਾਣਾ ਮੁਦੱਸਰ, ਬਲਵਿੰਦਰ ਸਿੰਘ, ਲਵਲੀ ਪੰਜਾਬ, ਬਲਵਿੰਦਰ ਸਿੰਘ ਫੇਰ ਪਾਕਿਸਤਾਨ ਕੈਨੇਡਾ ਦੀ ID ਤੋਂ, ਔਰ ਸਦਾਮ ਹੁਸੈਨ, ਮਨਿੰਦਰ ਸਿੰਘ ਬੁੱਟਾ, ਔਰ ਅਵਤਾਰ ਖੋਸਾ, ਮਨਿੰਦਰ ਸਿੰਘ ਬੁੱਟਰ ਫੇਰ, ਆਪੀਜ਼ ਕੁਕਿੰਗ ਐਂਡ ਵਲੌਗਸ, ਗॉड ਬਲੈਸ ਯੂ। ਅਹਿਮਦ ਹਮਜ਼ਾ, ਉਹਨਾਂ ਨੇ ਕਿਹਾ ਵੀ ਐਵਰੀਵਨ ਇਜ਼ ਲੁਕਿੰਗ ਟੁਵਰਡ ਸਿੱਖ ਨੇਸ਼ਨ ਬਿਕੋਜ਼ ਇਟ ਇਜ਼ ਓਨਲੀ ਦਾ ਸਿੱਖ ਨੇਸ਼ਨ ਦੈਟ ਇਜ਼ ਗੇਮ ਚੇਂਜਰ ਇਨ ਦਾ ਰੀਜਨ। ਬਿਲਕੁਲ ਹਮਜ਼ਾ ਸਾਹਿਬ, ਤੁਸੀਂ ਠੀਕ ਫਰਮਾਇਆ। ਅਸੀਂ 47 ਦੇ ਵਿੱਚ ਉਸ ਬੈਲੈਂਸ ਨੂੰ ਕਾਇਮ ਨਹੀਂ ਰੱਖ ਸਕੇ, ਔਰ ਨਤੀਜੇ ਦੇ ਤੌਰ ਤੇ ਜਿਹੜਾ ਆਪ ਵੀ ਗੁਲਾਮ ਹੋਏ ਔਰ ਇੱਕ ਫਿਕ ਵੀ ਪੈਦਾ ਹੋਇਆ। ਇਸ ਵੇਲੇ ਇੱਕ ਓਪਰਚੁਨਿਟੀ ਸਾਡੇ ਕੋਲ ਹੈ ਦੁਬਾਰਾ ਕਿ ਸਾਊਥ ਏਸ਼ੀਆ ਦੇ ਸਾਰੇ ਖਿੱਤੇ ਨੂੰ ਸਿੱਖ ਕੌਮ ਪ੍ਰਭਾਵਿਤ ਕਰ ਸਕਦੀ ਹੈ। ਔਰ ਡਿਫੈਂਡਰਸ ਆਫ ਪਾਕਿਸਤਾਨ ਦਾ ਮਦੀਨਾ ਸਾਨੀ ਦੀ ਈਮੇਲ ਤੋਂ, ਦਿਸ ਹੇਟ ਆਫ ਹਿੰਦੂਜ਼ ਐਗਜ਼ਿਸਟਡ ਫॉर ਸੈਂਚਰੀਜ਼ ਬਟ ਨਾਓ ਇਟਸ ਕਮਿੰਗ ਆਊਟ। It will end in the total extinction and elimination of idols and idol worshippers forever.
ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬ੍ਰਾਹਮਣਵਾਦ ਜਿਹੜਾ ਕਾਸਟ ਸਿਸਟਮ ਹੈ ਉਸ ਦਾ ਬੇਸ ਹੀ ਇਨਇਕੁਐਲਿਟੀ ਹੈ। ਜੇ ਅਮਰੀਕਾ ਜਾਂ ਇਹਨਾਂ ਦਾ ਹੈ ਕਿ ਆਲ ਪਰਸਨਸ ਆਰ ਬੋਰਨ ਇਕੁਅਲ, ਉਹਨਾਂ ਦੀ ਥਿਊਰੀ ਹੈ ਕਿ ਆਲ ਆਰ ਬੋਰਨ ਅਨਇਕੁਅਲ, ਔਰ ਹੇਟਰਡ ਉਹਨਾਂ 'ਚ ਬਿਲਟ ਇਨ ਹੈਗੀ ਹੈ। ਔਰ ਇਹ ਹੋਰ ਵੀ ਜਿਹੜੀਆਂ ਨੇ ਬਹੁਤ ਸਾਰੀਆਂ ਈਮੇਲਸ ਨੇ, ਬਟ ਮੈਂ ਘੜੀ ਵੱਲ ਦੇਖ ਰਿਹਾ, ਤੁਸੀਂ ਇੱਕ ਅੱਧਾ ਮੈਸੇਜ ਪੜ੍ਹਨਾ ਤਾਂ ਹੋਰ ਜੀ ਪੜ੍ਹ ਜ਼ਰੂਰ। ਸਕਦੇ ਹੋ। ਮੈਂ ਜਿਹੜਾ ਤੀਜਾ ਸੈਗਮੈਂਟ ਸਾਡਾ ਇਸ ਵਕਤ ਸਾਰਾ ਚੱਲ ਹਮਦ ਰਿਹਾ ਕਹਿੰਦੇ ਨੇ ਡਾਕਟਰ ਸਾਹਿਬ ਇੰਡੀਆ ਇਜ਼ ਕਨਵਰਟਿੰਗ ਇਨਟੂ ਜੇਲ ਫਾਰ ਮਾਈਨੋਰਿਟੀਜ਼। ਬਿਲਕੁਲ ਠੀਕ, ਹਾਂਜੀ ਜੀ। ਜਿਹੜਾ ਤੀਜਾ ਸੈਗਮੈਂਟ ਚੱਲ ਰਿਹਾ ਹੈ, ਇਹਦੇ ਤੇ ਅਸੀਂ ਧੰਨਵਾਦ ਕਰਦੇ ਹਾਂ ਬਲਜਿੰਦਰ ਸਿੰਘ ਹੋਰਾਂ ਦਾ ਮੈਸੇਜ ਲਿਖਣ ਦੇ ਲਈ, ਤੇ ਮੁਤਸ਼ਬਾ ਬੁਖਾਰੀ ਜੀ ਦਾ, ਤੇ ਐਸ ਸੁਰਿੰਦਰ ਜੀ ਨੇ ਮੈਸੇਜ ਭੇਜਿਆ, ਜੇਕਰ ਕਿਸੇ ਨੂੰ ਸਿੱਖ ਧਰਮ ਨੂੰ ਅਮਰੀਕਾ ਦੀ ਜਨਗਣਨਾ ਵਿੱਚ ਇੱਕ ਵੱਖਰੇ ਧਰਮ ਦਾ ਦਰਜਾ ਦਿੱਤੇ ਜਾਣ ਤੋਂ ਤਕਲੀਫ ਹੈ ਤਾਂ ਜਾਣੋ ਇਸ ਨਾਲ ਸਿੱਖਾਂ ਦਾ ਵੱਡਾ ਫਾਇਦਾ ਹੋ ਰਿਹਾ ਹੈ। ਜੇਕਰ ਅਮਰੀਕਾ ਵਰਗਾ ਤਾਕਤਵਰ ਦੇਸ਼ ਸਿੱਖ ਕੌਮ ਨੂੰ ਵੱਖਰੇ ਧਰਮ ਵਜੋਂ ਮਾਨਤਾ ਦਿੰਦਾ ਹੈ, ਇਸ ਦੀ ਭਾਰਤ ਵਿੱਚ ਤਕਲੀਫ ਹੋਣੀ ਕੁਦਰਤੀ ਹੈ, ਕਿਉਂਕਿ ਭਾਰਤ ਦੇ ਸੰਵਿਧਾਨ ਵਿੱਚ ਸਿੱਖਾਂ ਨੂੰ ਕਿਸੇ ਵੱਖਰੇ ਧਰਮ ਵਜੋਂ ਮਾਨਤਾ ਨਹੀਂ ਦਿੱਤੀ ਗਈ ਤੇ ਨਾ ਹੀ ਇਸ ਦੀ ਕਦੇ ਕੋਈ ਸੰਭਾਵਨਾ ਹੈ। ਇਸ ਦੇ ਪਿੱਛੇ ਵੱਡੀਆਂ ਸਾਜ਼ਿਸ਼ਾਂ ਹਨ। ਜਦੋਂ ਦਾ ਸਿੱਖ ਧਰਮ ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਹੀ ਇਹ ਸਾਜ਼ਿਸ਼ਾਂ ਹੋ ਰਹੀਆਂ ਹਨ, ਕਿਉਂਕਿ ਯੂਐਨ ਦੇ ਚਾਰਟਰ ਮੁਤਾਬਕ ਯੂਐਨ ਦੀ ਨਿਗਰਾਨੀ ਵਿੱਚ ਰੈਫਰੈਂਡਮ ਉਸ ਹਾਲਾਤ ਵਿੱਚ ਕਰਵਾਇਆ ਜਾਂਦਾ ਹੈ। ਜਿਹੜੀ ਕੌਮ ਦਾ ਆਪਣਾ ਕਿਸੇ ਖਿੱਤੇ ਵਿੱਚ ਪਹਿਲਾ ਰਾਜ ਰਿਹਾ ਹੈ, ਉਸ ਦਾ ਆਪਣਾ ਵੱਖਰਾ ਧਰਮ ਗੁਰੂ ਗ੍ਰੰਥ ਹੈ, ਉਸ ਦੀ ਆਪਣੀ ਬੋਲੀ ਹੈ, ਉਸ ਦੀ ਨਸਲਕੁਸ਼ੀ ਹੋਈ ਹੈ। ਸਿੱਖ ਘੱਟ ਗਿਣਤੀ ਇਹ ਸਾਰੀਆਂ ਮੱਦਾਂ ਪੂਰੀਆਂ ਕਰਦੀ ਹੈ। ਜੇਕਰ ਅਮਰੀਕਾ ਦੀ ਮਰਦਮਸ਼ੁਮਾਰੀ ਵਿੱਚ ਸਿੱਖ ਕੌਮ ਨੂੰ ਵੱਖਰੇ ਧਰਮ ਵਜੋਂ ਮਾਨਤਾ ਮਿਲ ਰਹੀ ਹੈ ਤਾਂ ਇਹ ਬੜੀ ਵੱਡੀ ਖੁਸ਼ੀ ਵਾਲੀ ਖਬਰ ਹੈ। ਔਰ ਮੈਂ ਮੀਓ ਕੈਟ ਦੇ ਨਾਲ ਉਹਨਾਂ ਦੇ ਮੈਸੇਜ ਨਾਲ ਐਂਡ ਕਰਦਾ। ਉਹਨਾਂ ਨੇ ਕਿਹਾ ਗਮਲੋਂ ਮੇਂ ਬੱਚੇ ਉਗਾਏ ਖੁਸ਼ੀ ਦਾ, ਆਈ ਵਿਸ਼ ਆਈ ਕੈਨ ਗਰੋ ਮਾਈ ਮਨੀ ਇਨ ਗਮਲਾਸ। ਵਾਕਿਆ ਇਹ ਹੁਣੇ ਤੁਹਾਨੂੰ ਹਿੰਦੂ ਸੱਭਿਅਤਾ ਵਾਲੇ ਦੱਸ ਦੇਣਗੇ ਵੀ ਰੁਪਈਏ ਵੀ ਕਿਵੇਂ ਜਿਹੜੇ ਨੇ ਗਮਲਿਆਂ 'ਚੋਂ ਗਾਣੇ ਨੇ। ਬੱਚੇ ਤਾਂ ਉਗਾਉਂਦੇ ਰਹੇ ਨੇ, ਕੌਰਵੇ ਇਹਨਾਂ ਦੇ ਗਮਲਿਆਂ ਦੇ ਸੀ, ਟੈਸਟ ਟਿਊਬ ਬੇਬੀ ਨੂੰ ਗਮਲਾ ਬੇਬੀ ਕਹਿੰਦੇ ਆ। ਮਨੀ ਪਲਾਂਟ ਟਰਾਈ ਕਰ ਲਓ, ਸ਼ਾਇਦ ਨਿਕਲ ਆਵੇ। ਚਲੋ ਵਿਊਅਰਸ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੇ ਮੈਸੇजेस ਸਾਨੂੰ ਸੋਸ਼ਲ ਮੀਡੀਆ ਤੇ ਭੇਜੇ ਆ, ਸਾਡੀ ਈਮੇਲ ਤੇ ਵੀ ਤੁਸੀਂ ਸਾਨੂੰ ਜਿਹੜੇ ਸੁਝਾਅ ਹੈਗੇ ਆ ਜਾਂ ਡੀਟੇਲਡ ਮੈਸੇजेस ਨੇ ਉਹ ਭੇਜ ਸਕਦੇ ਹੋ sos@tv84.tv ਦੇ ਉੱਤੇ। ਸੋ ਇੱਥੇ ਹੀ ਇਸ ਸੈਗਮੈਂਟ ਦਾ ਅਸੀਂ ਅੰਤ ਕਰਦੇ ਹਾਂ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਜਿਹੜਾ ਤੁਹਾਡੇ ਨਾਲ ਮੁਲਾਕਾਤ ਕਰਾਂਗੇ, ਤੇ ਅੱਜ ਦਾ ਜਿਹੜਾ ਵਿਚਾਰ ਹੈ ਉਸ ਦੇ ਉੱਤੇ ਨਗੇਟਸ ਆਫ ਸਪਿਰਿਚੁਅਲ ਵਿਜ਼ਡਮ ਦਾ ਜਿਹੜਾ ਸੈਗਮੈਂਟ ਹੈ ਉਸ ਦੇ ਬਾਬਤ ਅਸੀਂ ਵਿਚਾਰ ਸਾਂਝੇ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮੁਲਾਕਾਤ ਹੁੰਦੀ ਹੈ।